ਵਜ਼ੀਰਾਂ ਤੋਂ। ਕਹਿੰਦੇ 10 ਵਜ਼ੀਰਾਂ ਦੀ ਲੋਟਰੀ ਲੱਗ ਗਈ ਇੱਕ ਤਰੀਕੇ ਦੇ ਨਾਲ, 2-2 ਲਗਜ਼ਰੀ ਗੱਡੀਆਂ ਦਾ ਦੋਹਰਾ ਤੋਹਫ਼ਾ ਮਿਲ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਪੰਜਾਬ ਸਰਕਾਰ ਨੇ ਆਪਣੇ 10 ਮੰਤਰੀਆਂ ਲਈ ਤੇ 11 ਐਮਐਲਏਆਂ ਲਈ ਜੀ। ਲਗਜ਼ਰੀ ਗੱਡੀਆਂ ਖਰੀਦੀਆਂ ਠੀਕ ਹੈ ਜੀ। ਤੇ ਜਿਹੜੇ 10 ਮੰਤਰੀ ਨੇ ਉਹਨਾਂ ਲਈ ਤਾਂ 2-2 ਗੱਡੀਆਂ ਮਿਲ ਰਹੀਆਂ ਉਹਨਾਂ ਨੂੰ। ਦੋ ਇਹ ਲਗਜ਼ਰੀ ਗੱਡੀਆਂ ਨੇ ਤੇ 2-2 ਲਗਜ਼ਰੀ ਗੱਡੀਆਂ 10 ਮੰਤਰੀਆਂ ਨੂੰ ਮਿਲਣੀਆਂ ਨੇ ਤੇ 11 ਜਿਹੜੇ ਐਮਐਲਏ ਨੇ ਉਹਨਾਂ ਨੂੰ ਗੱਡੀਆਂ ਮਿਲਣੀਆਂ ਨੇ। ਸੋ ਇੰਜ ਮਤਲਬ ਜੇ ਆਪਾਂ ਕਹੀਏ ਤਾਂ 20 ਗੱਡੀਆਂ ਉਹ ਤੇ 11 ਉਹ 31 ਗੱਡੀਆਂ। ਕਹਿੰਦੇ ਜੀ ਇਹ 3 ਕਰੋੜ ਤੋਂ ਉੱਪਰ ਦਾ ਬਜਟ ਹੈ। ਠੀਕ ਹੈ। 3 ਕਰੋੜ ਤੋਂ ਵੱਧ ਦੇ ਬਜਟ ਦੇ ਵਿੱਚ ਕਹਿੰਦੇ ਇਹ ਗੱਡੀਆਂ ਦੀ ਖਰੀਦ ਹੋ ਰਹੀ ਹੈ। ਸੋ ਇਹ ਦੱਸਿਆ ਜਾ ਰਿਹਾ ਕਿ ਜਿਹੜੇ 10 ਵਜ਼ੀਰ ਨੇ ਉਹਨਾਂ ਨੂੰ ਇਨੋਵਾ ਕ੍ਰਿਸਟਾ ਤੇ ਬਲੈਰੋ ਗੱਡੀਆਂ ਇਹ ਦਿੱਤੀਆਂ ਜਾਣੀਆਂ ਨੇ। ਮਤਲਬ ਸਿਕਿਉਰਿਟੀ ਪਰਪਸ ਦੇ ਹਵਾਲੇ ਨਾਲ ਇੱਕ ਬਲੈਰੋ ਗੱਡੀ ਮਿਲਣੀਆਂ ਤੇ ਸਫ਼ਰ ਕਰਨ ਦੇ ਲਈ ਸਾਰਾ ਸਟਾਫ ਦੇ ਲਈ ਜਾਂ ਉਹ ਇਨੋਵਾ ਕ੍ਰਿਸਟਾ ਗੱਡੀਆਂ ਮਿਲਣੀਆਂ ਨੇ। ਸੋ ਜਿਹੜੇ 10 ਵਜ਼ੀਰਾਂ ਦੇ ਹਵਾਲੇ ਨਾਲ ਇੱਕ ਖਬਰ ਆ ਰਹੀ ਆ ਉਹਨਾਂ 'ਚ ਕਹਿੰਦੇ ਹਰਭਜਨ ਸਿੰਘ ਈਟੀਓ ਨੂੰ, ਇਸੇ ਤਰ੍ਹਾਂ ਲਾਲਚੰਦ ਕਟਾਰੂ ਚੱਕ ਨੂੰ, ਬਲਕਾਰ ਸਿੰਘ ਨੂੰ, ਬਲਵੀਰ ਸਿੰਘ ਨੂੰ, ਬ੍ਰਹਮ ਸ਼ੰਕਰ ਜਿੰਪਾ ਨੂੰ, ਲਾਲਜੀਤ ਭੁੱਲਰ ਨੂੰ, ਚੇਤਨ ਜੋੜਾ ਮਾਜਰਾ ਨੂੰ, ਕੁਲਦੀਪ ਢਾਲੀਵਾਲ ਨੂੰ, ਗੁਰਮੀਤ ਖੁੱਡੀਆਂ ਤੇ ਗੁਰਮੀਤ ਸਿੰਘ ਮੀਤਹਿਰ ਨੂੰ, ਇਹਨਾਂ ਨੂੰ ਮਤਲਬ ਗੱਡੀਆਂ ਮਿਲਣੀਆਂ ਨੇ। ਤੇ ਕਿਹਾ ਇਹ ਜਾ ਰਿਹਾ ਪ੍ਰਵੀਨ ਜੀ, ਕਹਿੰਦੇ ਕਿ ਜਿਹੜੀਆਂ ਪੁਰਾਣੀਆਂ ਗੱਡੀਆਂ ਨੇ ਉਹ 3 ਲੱਖ ਤੋਂ ਲੈ ਕੇ 4 ਲੱਖ ਤੱਕ ਚੱਲ ਰਹੀਆਂ। ਇਹ ਇਸ ਲਈ ਉਹ ਵੱਧ ਚੱਲ ਰਹੀਆਂ, ਇਸ ਲਈ ਬਦਲਣੀਆਂ ਜ਼ਰੂਰੀ ਸੀਗੀਆਂ, ਤਾਂ ਕਰਕੇ ਉਹ ਪ੍ਰਬੰਧ ਕੀਤਾ। ਤੇ ਇਹਨਾਂ ਲਈ ਜਿਹੜੀਆਂ ਮਤਲਬ ਸਟਾਫ ਦੇ ਲਈ ਤੇ ਸਿਕਿਉਰਿਟੀ ਦੇ ਹਵਾਲੇ ਨਾਲ ਕਿ ਉਹ ਜਿਹੜਾ ਮੁੱਖ ਨਾਲ ਬੈਠਦੇ ਨੇ ਅਫਸਰ ਅਧਿਕਾਰੀ ਨਾਲ ਹੁੰਦੇ ਨੇ, ਜਿਹੜੇ ਇਹਨਾਂ ਦਾ ਆਪਣਾ ਸਟਾਫ ਹੁੰਦਾ ਨਹੀਂ ਜੀ, ਉਸ ਹਵਾਲੇ ਨਾਲ 2 ਗੱਡੀਆਂ ਦੀ ਹਰੇਕ ਵਜ਼ੀਰ ਨੂੰ ਲੋੜ ਹੈ, ਇਸ ਲਈ ਇਹਨਾਂ ਨੂੰ ਦਿੱਤੀਆਂ। ਤੇ ਇਹਨਾਂ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਮਤਲਬ ਮੁੱਖ ਤੌਰ ਦੇ ਉੱਤੇ ਜਿਹੜਾ ਮੁੱਖ ਮੰਤਰੀ ਤੋਂ ਬਾਅਦ ਦਾ ਵਿਭਾਗ ਆਉਂਦਾ ਉਹ ਵਿੱਤ ਮੰਤਰਾਲਾ ਮੋਸਟਲੀ ਅਹਿਮ ਮੰਨਿਆ ਜਾਂਦਾ। ਸੋ ਵਿੱਤ ਮੰਤਰੀ ਹਰਪਾਲ ਚੀਮਾ ਹੋਰਾਂ ਕੋਲ ਜਾਂ ਕੈਬਨਿਟ ਮੰਤਰੀ ਬਲਜੀਤ ਕੌਰ ਹੋਰਾਂ ਕੋਲ ਪਹਿਲਾਂ ਹੀ ਕਹਿੰਦੇ ਜੀ ਫੋਰਚੂਨਰ ਗੱਡੀਆਂ ਨੇ ਉਹਨਾਂ ਕੋਲ ਮਿਲੀਆਂ ਹੋਈਆਂ ਨੇ, ਜਿਹੜੀਆਂ ਉਹ ਵਰਤਦੇ ਨੇ। ਤੇ ਜਦੋਂ ਕਿ ਬੀਬੀ ਅਨਮੋਲ ਗਗਨ ਮਾਨ ਤੇ ਹਰਜੋਤ ਬੈਂਸ ਬਾਰੇ ਜਿਹੜੀ ਜਾਣਕਾਰੀ ਮਿਲ ਰਹੀ ਹੈ, ਕਹਿੰਦੇ ਕਿ ਉਹ ਪ੍ਰਾਈਵੇਟ ਗੱਡੀਆਂ ਵਰਤਦੇ। ਠੀਕ ਹੈ। ਸੋ ਇਸ ਲਈ ਉਹ ਆਪਣਾ ਤੇਲ ਪਾਣੀ ਦਾ ਖਰਚਾ ਲੈ ਲੈਂਦੇ ਨੇ, ਪਰ ਉਹ ਗੱਡੀਆਂ ਆਪਣੀਆਂ ਵਰਤਦੇ ਨੇ, ਕਿਉਂਕਿ ਇਹ ਗੱਡੀਆਂ ਕੁਝ ਪੁਰਾਣੀਆਂ ਹੋ ਸਕਦਾ ਉਹਨਾਂ ਨੂੰ ਵੀ ਫਿਰ ਕੋਈ ਨਵੀਆਂ ਦੇ ਦਿੱਤੀਆਂ ਜਾਣ, ਜਾਂ ਫਿਲਹਾਲ ਉਹਨਾਂ ਨੇ ਤੈਅ ਕੀਤਾ ਹੋਵੇ ਕਿ ਅਸੀਂ ਨਹੀਂ ਆਪਣੀਆਂ ਹੀ ਗੱਡੀਆਂ ਵਰਤਣੀਆਂ ਨੇ। ਕਿਉਂਕਿ ਕਈਆਂ ਨੇ ਆਪਣੀਆਂ ਗੱਡੀਆਂ ਵੀ ਤਿਆਰ ਕਰਵਾਈਆਂ ਹੋਈਆਂ ਨੇ ਉਚੇਚੇ ਤੌਰ ਤੇ ਸਿਕਿਉਰਿਟੀ ਪਰਪਸ ਦੇ ਹਵਾਲੇ ਨਾਲ ਵੀ। ਸੋ ਪਰ ਆਹ ਵਜ਼ੀਰਾਂ ਦੀ ਬਿਲਕੁਲ ਜੀ ਨਵੇਂ ਸਾਲ ਚੜ੍ਹਦਿਆਂ ਹੀ ਲਾਟਰੀ ਲੱਗਣ ਵਾਲੀ ਕੰਮ ਹੈ ਕਿ ਇੱਕ ਨਹੀਂ 2-2 ਲਗਜ਼ਰੀ ਗੱਡੀਆਂ ਇਕੱਠੀਆਂ ਮਿਲੀਆਂ ਨੇ। ਤੇ ਜਿਹੜੇ 11 ਐਮਐਲਏ ਨੇ ਉਹ ਹੁਣ ਇਹ ਇੱਕ ਅਨਾਰ 100 ਬਿਮਾਰ ਵਾਲੀ ਸਥਿਤੀ ਬਣੀ ਹੋਈ ਹੈ। ਗੱਡੀਆਂ ਕਾਫੀ ਦੇਰ ਦੀਆਂ ਆ ਗਈਆਂ ਸੀ, ਪਰ ਉਹ ਵੰਡਣ ਦੇ ਵਿੱਚ ਇਸ ਲਈ ਦਿੱਕਤ ਆ ਰਹੀ ਸੀ ਕਿ ਹਰੇਕ ਲਾਈਨ 'ਚ ਲੱਗਿਆ ਹੋਇਆ। ਸੋ ਸਾਰੇ ਚਾਹੁੰਦੇ ਨੇ ਕਿ ਸਾਡੀਆਂ ਪੁਰਾਣੀਆਂ ਗੱਡੀਆਂ ਨੇ ਜੀ, ਪਿਛਲੀ ਸਰਕਾਰ ਦੇ ਸਮੇਂ ਦੀ ਨਹੀਂ ਤਾਂ ਉਹਨਾਂ ਨੇ ਚਲਾਈਆਂ ਨੇ ਜੀ, ਤਾਂ ਖਟਾਰਾ ਦੇਤੀਆਂ ਜੀ, ਸਾਨੂੰ ਰਾਹ ਤੰਗ ਕਰਦੀਆਂ ਨੇ ਜੀ, ਕਿਤੇ ਦੂਰ ਦਰਾਡੇ ਜਾਣਾ ਜੀ ਔਖਾ ਹੁੰਦਾ ਜੀ, ਇਸ ਲਈ ਸਾਨੂੰ ਸਾਰਿਆਂ ਨੂੰ ਨਵੀਆਂ ਚਾਹੀਦੀਆਂ। ਪਰ ਫਿਲਹਾਲ 11 ਐਮਐਲਏ ਨਵੀਆਂ ਗੱਡੀਆਂ ਮਿਲਣੀਆਂ। ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਜੀ, ਪਹਿਲੀਆਂ ਸਰਕਾਰਾਂ ਸਮੇਂ ਵੀ ਹੁੰਦਾ ਰਿਹਾ। ਕੈਪਟਨ ਸਰਕਾਰ ਸਮੇਂ ਤਾਂ 4.25 ਕਰੋੜ 'ਚ ਗੱਡੀਆਂ ਖਰੀਦੀਆਂ ਗਈਆਂ ਸੀਗੀਆਂ ਤਾਂ। ਸੋ ਉਸ ਸਮੇਂ ਵੀ ਉਹਨਾਂ ਨੇ 2021 ਦੇ ਵਿੱਚ ਮੇਰੇ ਖਿਆਲ 21 ਜਾਂ 22 ਗੱਡੀਆਂ ਇਨੋਵਾ ਖਰੀਦੀਆਂ ਸੀਗੀਆਂ। ਉਸ ਸਮੇਂ ਉਹ 4.25 ਕਰੋੜ ਦੇ ਹਵਾਲੇ ਨਾਲ ਬਜਟ ਕਹਿੰਦੇ ਦੱਸ ਰਹੇ ਸੀਗੇ, ਸੋ ਬਣਿਆ ਸੀਗਾ। ਸੋ ਹੁਣ ਉਸੇ ਤਰ੍ਹਾਂ 3 ਕਰੋੜ ਤੋਂ ਪਾਰ ਦਾ ਬਜਟ ਹੋਣਾ। ਸੋ ਇਹ ਗੱਡੀਆਂ ਹੁਣ ਨਵੀਆਂ ਗੱਡੀਆਂ ਦੇ ਵਿੱਚ ਹੁਣ ਵਜ਼ੀਰ ਘੁੰਮਣਗੇ। ਸੋ ਵੈਸੇ ਆਮ ਲੋਕ ਨੇ ਜੀ, ਵੈਸੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਲਈ ਇਹਨਾਂ ਲਈ ਇੰਨਾ ਕੁ VIP ਪਣਾ ਤਾਂ ਹੁਣ ਆਮ ਲੱਗਦਾ ਇਹਨਾਂ ਨੂੰ ਕਿ ਸਾਡੇ ਲਈ ਇਹ ਚੀਜ਼ਾਂ ਆਮ ਨੇ, ਕੋਈ ਖਾਸ ਨਹੀਂ ਹੈਗੀਆਂ। ਉਦਾਂ ਹੀ ਹੂਟਰ ਵੱਜਦੇ ਨੇ ਪ੍ਰਵੀਨ ਜੀ, ਉਦਾਂ ਹੀ ਟ੍ਰੈਫਿਕ ਨੂੰ ਰੋਕ ਲਿਆ ਜਾਂਦਾ, ਆਮ ਲੋਕਾਂ ਨੂੰ ਉਵੇਂ ਹੀ ਰੋਕ ਕੇ VIP ਗੱਡੀਆਂ ਲੰਘਾਈਆਂ ਜਾਂਦੀਆਂ ਨੇ। ਕੋਈ ਵੀ ਮਤਲਬ ਕਿ ਪਹਿਲਿਆਂ ਨਾਲੋਂ ਵਾਧਾ ਹੀ ਹੈ, ਘਾਟਾ ਨਹੀਂ ਹੈ ਕਿਸੇ ਕੰਮ 'ਚ। ਸੋ ਇਸ ਲਈ ਪੂਰੀ ਤਰ੍ਹਾਂ ਨਾਲ ਉਹ ਰਾਜਨੀਤਿਕ ਗਲਬਾ, ਉਹ ਰਾਜਿਆਂ ਮਹਾਰਾਜਿਆਂ ਵਾਲਾ ਢੰਗ ਤਰੀਕਾ ਹੈ ਨਾ, ਉਹ ਅਕਾਲੀ ਦਲ ਬਾਦਲਾਂ ਵਾਲਾ ਦਬਦਬਾ, ਸਾਰਾ ਕੁਝ ਉਸੇ ਤਰੀਕੇ ਦਾ ਚੱਲ ਰਿਹਾ। ਇਹ ਵੱਖਰੀ ਗੱਲ ਹੈ ਕਿ ਦੇਖਣ ਨੂੰ ਲਾਲ ਲਸ਼ਕਰ ਹੋਵੇ ਜਾ, ਪਰ ਅਫਸਰਾਂ ਤੇ ਪਕੜ ਉਹੀ ਜੀ ਹੈ ਕਿ ਨਹੀਂ, ਇਹ ਇੱਕ ਵੱਖਰਾ ਸਵਾਲ ਖੜਾ। ਸ਼ਰਮਾ ਜੀ ਦੁੱਖ ਦੀ ਰਗ ਤੇ ਹੱਥ ਧਰਤਾ ਤੁਸੀਂ ਅਖੀਰਲੀ ਗੱਲ 'ਚ ਜੀ ਜੀ। ਤੇ ਗੱਲ ਸ਼ਰਮਾ ਜੀ ਇਹ ਹੈ ਕਿ ਪਹਿਲਾਂ ਅਸੀਂ ਇਹ ਕਿਸੇ ਵੀ ਕੰਮ ਨੂੰ ਕਹਿਣਾ ਕਿ ਅਸੀਂ ਆਹ ਕੰਮ ਨਹੀਂ ਕਰਦੇ, ਜਦੋਂ ਸਾਡਾ ਮੌਕਾ ਲੱਗਦਾ ਫਿਰ ਅਸੀਂ ਕਹਿਣਾ ਪੁਰਾਣਿਆਂ ਨੇ ਕਿਹੜਾ ਨਹੀਂ ਕੀਤਾ, ਫਿਰ ਅਸੀਂ ਜਸਟੀਫਾਈ ਕਰਨੀ ਕੋਸ਼ਿਸ਼, ਫਿਰ ਅਸੀਂ ਜਸਟੀਫਾਈ ਕਰਦੇ। ਬਿਲਕੁਲ ਜਸਟੀਫਾਈ ਕਰਨਾ ਬਹੁਤ ਢੁਕਵਾਂ ਸ਼ਬਦ ਹੈ ਇਹਦੇ ਲਈ, ਬਹੁਤ ਕਿ ਆਪਣੇ ਹੀ ਉਹੋ ਜਿਹੇ ਕੰਮਾਂ ਨੂੰ ਜਿਨ੍ਹਾਂ ਨੂੰ ਤੁਸੀਂ ਨਿੰਦਦੇ ਰਹੇ,
ਜਿਨ੍ਹਾਂ ਦੀ ਤੁਸੀਂ ਮੁਖਾਲਫਤ ਕਰਦੇ ਰਹੇ, ਜਿਨ੍ਹਾਂ ਦਾ ਵਿਰੋਧ ਕਰਕੇ ਤੁਸੀਂ ਸੱਤਾ ਦੇ ਵਿੱਚ ਆਏ। ਅੱਜ ਤੁਹਾਡਾ ਜ਼ੋਰ ਲੱਗਿਆ ਪਿਆ ਕਿ ਉਹਨਾਂ ਕੰਮਾਂ ਨੂੰ ਹੀ ਅਸੀਂ ਜਸਟੀਫਾਈ ਕਰੀਏ। ਇਹਦਾ ਮਤਲਬ ਤੁਸੀਂ ਕੁਛ ਵੱਖਰਾ ਨਹੀਂ ਕਰ ਰਹੇ, ਤੁਸੀਂ ਕੁਛ ਅਲੱਗਾ ਨਹੀਂ ਕਰ ਰਹੇ, ਔਰ ਜਿਸ ਐਥਿਕ ਅਸੂਲ ਸਿਧਾਂਤ ਨੂੰ ਫੜ ਕੇ ਤੁਸੀਂ ਇਸ ਸਿਆਸਤ ਡੰਗੋਰੀ ਫੜ ਕੇ ਤੁਸੀਂ ਸਿਆਸਤ ਦੇ ਵਿੱਚ ਆਏ ਸੀ, ਉਹ ਹੁਣ ਸਿਧਾਂਤ ਤੁਹਾਡੇ 'ਚ ਨਹੀਂ ਬਚਿਆ। ਤੁਸੀਂ ਉਹ ਸਿਧਾਂਤ ਹੈ ਹੀ ਨਹੀਂ ਸੀ। ਉਹ ਸਿਧਾਂਤ ਹੈ ਨਹੀਂ ਸੀ। ਹਾਂਜੀ, ਉਹ ਸਿਰਫ ਸੱਤਾ ਹਾਸਲ ਕਰਨ ਦਾ ਪੈਂਤੜਾ ਸੀ। ਹਾਂਜੀ, ਪਰ ਇਹ ਕੋਈ ਸਫਾਈ ਨਹੀਂ ਹੈ ਕਿ ਪੁਰਾਣਿਆਂ ਨੇ ਕਿਹੜਾ ਨਹੀਂ ਕੀਤਾ। ਹਾਂ ਜੀ, ਤੇ ਸ਼ਰਮਾ ਜੀ ਇਸ ਲਈ ਨਹੀਂ ਚੁਣਿਆ ਸੀ ਤੁਹਾਨੂੰ, ਮਤਲਬ ਕਿ ਤੁਸੀਂ ਪੁਰਾਣੇ ਵਾਲਾ ਹੀ ਕੰਮ ਕਰੋਗੇ। ਇਸੇ ਲਈ ਚੁਣਿਆ ਸੀ ਕਿ ਤੁਸੀਂ ਉਹ ਕੰਮਾਂ ਤੋਂ ਲਾਂਭੇ ਹੋ ਕੇ ਚੰਗਾ ਕਰੋ। ਤੇ ਗੱਲ ਕਰੀਏ